राती रौला पै गया, हम्म, काफिला आ गया, सिख आ गए मारने वाले। अच्छा राती उठ गया, तुर पे भज पे राती। ਐਡਾ ਮਹੱਲ ਛੱਡਿਆ, ਉਹਦੇ ਵਿੱਚ ਕੀ ਕੁਛ ਸੀ ਤੁਹਾਡਾ, ਕੀ ਕੁਛ ਛੱਡ ਕੇ ਆਏ? पुत्र मारे माँ मारे 60-70 मंझ थी। ਤੁਹਾਡੀ? हाँ, ਅੱਛਾ 200-250 गां थी, ਹੂੰ, 3 जोंगे टगियां की थी, ਅੱਛਾ मर गए थे पर सारे। ਤੇ ਗਰੀਬਾਂ ਨੂੰ ਨੌਕਰੀਆਂ ਲਵਾਉਣੀਆਂ, ਗਰੀਬਾਂ ਦੀ ਹੈਲਪ ਕਰਨੀ। ਬਾਅਦ ਵਿੱਚ ਲੋਕਾਂ ਨੇ ਉਹਨਾਂ ਦਾ ਨਾਮ ਬਾਬੇ ਅਲੀ ਹਸਨ ਦਾ ਭਾਗ ਸਿੰਘ ਰੱਖਿਆ। ਇਹ ਹੁਣ ਵੀ ਮੇਰੇ ਬਾਬਾ ਜੀ ਕਦੀ ਕਦੀ ਨਾਮ ਲੈਂਦੇ ਨੇ ਵੀ ਮੇਰਾ ਤਾਇਆ ਲਦੀਆ ਹੁੰਦਾ ਸੀ, ਮੇਰਾ ਤਾਇਆ ਲਦੀਆ ਹੁੰਦਾ ਸੀ ਚੋੜ ਮਸਤਪੁਰ। ਅਤੇ ਕਿਉਂਕਿ ਤਾਇਆ ਹੀ ਲੱਗਿਆ ਮੇਰੇ ਬਾਬਾ ਪੜਦਾਦਾ ਜੀ ਦਾ ਅਤੇ ਬਾਬਾ ਲਦੀਆ ਦੋਵੇਂ ਮਸ਼ੇਰ ਸਨ ਸਕੇ। ਅਤੇ ਜਦ ਫਰਜ਼ੰਦ ਪਿਆਰੇ ਵਿਛੜਨ ਕੌਣ ਰੋਵੇ ਮੁੜ ਥੋੜਾ, 100 ਰੋਗਾਂ ਦਾ ਰੋਗ ਮੁਹੰਮਦ ਜਿਸ ਦਾ ਨਾਮ ਵਿਛੋੜਾ। ਵਿਛੋੜਾ ਬਹੁਤ ਬੁਰਾ ਹੈ। ਪਲੀਜ਼ ਰਿਕੁਐਸਟ ਹੈ ਤੁਹਾਡੇ ਅੱਗੇ, ਕੋਈ ਸਰਦਾਰ ਭਰਾ ਮੇਰਾ ਕਿਧਰੇ ਵੀ ਹੈਲਪ ਸਾਡੀ ਕਰੇ ਅਤੇ ਮੇਰਾ ਇਹਨਾਂ ਨਾਲ ਰਾਬਤਾ ਕਰਾਏ, ਸਾਡਾ ਰਾਬਤਾ ਕਰਾਏ। ਮੈਂ ਬਾਬਾ ਜੀ ਨਾਲ ਗੱਲ ਕਰਾਉਣਾ ਚਾਹੁੰਦਾ। इस पर मिर्चा थी, ਮਿਰਚਾਂ ਸੀ? इतना सिख निकलिया। ਸਿੱਖ ਨਿਕਲਿਆ? हाँ, ਅੱਛਾ नहीं तलवार को ਅੱਛਾ, ਤਲਵਾਰ ਕੋਲ? ਹਾਂਜੀ, लहया हेठा, ਤੁਹਾਨੂੰ ਕਿਹਾ? ना बंदा ना परिंदा, ਉੱਥੇ ਤੁਸੀਂ ਤੇ ਉਹ ਇਕੱਲੇ? मैं उत्ते वा हेठा। ਅੱਛਾ, ਤੁਹਾਡੇ ਕੋਲ ਕੁਹਾੜੀ ਸੀ, ਉਹਦੇ ਕੋਲ ਤਲਵਾਰ ਸੀ? मैं तो बच्चा सी उस वेले, ਅੱਛਾ, वो सिख सी, ਹੂੰ, हेठा ले गया। ਇਹ 2 ਪਿੰਡ ਨੇ, ਇੱਕ ਪਿੰਡ ਦਾ ਨਾਮ ਚੋੜ ਮਸਤਪੁਰ ਹੈ, ਦੂਜਾ ਉਹਦੇ ਨਾਲ ਗੁਆਂਢੀ ਪਿੰਡ ਹੈ ਬਿੰਡਗਾ ਧਗੇੜੀਆਂ। ਚੋੜ ਇਹ ਦੋਏ ਘਰ ਜਦੋਂ ਆਏ ਉੱਥੇ ਅੰਬਾਲੇ, ਇੱਥੇ ਉਹਨਾਂ ਆ ਕੇ ਸਲਾਹ ਕੀਤੀ ਦੋਏ ਘਰਾਂ ਕਿ ਯਾਰ ਪਤਾ ਨਹੀਂ ਕਿੱਥੇ ਪਾਕਿਸਤਾਨ ਹੈ ਕਿੱਥੇ ਨਹੀਂ, ਅਤੇ ਚਲੋ ਆਪਾਂ ਨਾ ਵਾਪਸ ਇੱਥੇ ਹੀ ਚੱਲਦੇ ਹਾਂ, 4 ਦਿਨ ਆਪਣਾ ਧਰਮ ਬਦਲ ਲੈਂਦੇ ਹਾਂ। ਅਤੇ ਜਾਨਾ ਵੀ ਮਾਲ ਵੀ ਵਕਤ ਵੀ ਬੜਾ ਮਾੜਾ ਜਿਹਾ ਸੀ, ਚਲੋ ਇੱਥੇ ਹੀ ਰਹਿੰਦੇ ਹਾਂ, ਇੰਨਾ ਜ਼ਮੀਨ ਹੈ, ਚੁਬਾਰੇ ਪਏ ਨੇ, ਕੋਠੀਆਂ ਪਈਆਂ ਨੇ, ਛੱਡ ਕੇ ਕਿੱਥੇ ਜਾਵਾਂਗੇ। ਇਹ ਦੋਏ ਘਰ ਉੱਥੋਂ ਵਾਪਸ ਆ ਗਏ। ਚੋੜ ਮਸਤਪੁਰ ਜਿਹੜਾ ਪਿੰਡ ਸੀ ਉਹ ਮੇਰੇ ਪੜਦਾਦਾ ਜੀ ਅਲੀ ਸ਼ੇਰ ਦੇ ਮਸ਼ੇਰ ਉੱਥੇ ਰਹੇ ਨੇ ਜੀ, ਜਿਹੜੇ ਅੰਬਾਲੇ ਤੋਂ ਵਾਪਸ ਆਏ। मैं ताया गया था माड़ा, ਮਾੜਾ ਕਿਹੜੇ ਪਿੰਡ ਦਾ ਸੀ? सरक बंदा। ਸਰਕਪੁਰ ਦਾ? हाँ, उत्तम ਉਦਮ? उत्तम करनैल, ਕਰਨੈਲ? हाँ, जरनैल। ਜਰਨੈਲ? ਹਾਂ। ਅੱਛਾ, ਇਹਨਾਂ ਨੂੰ ਤੁਸੀਂ ਤਾਇਆ ਕਹਿੰਦੇ ਸੀ? हाँ ਸਹੀ ਹੋ ਗਿਆ। ਇਹਨਾਂ ਦੀ ਕੀ ਜ਼ਮੀਨ ਤੁਹਾਡੇ ਨਾਲ ਲੱਗਦੀ ਸੀ? हाँ, नाल है। अस्सलाम वालेकुम बुजुर्गो, वालेकुम सलाम। ਕੀ ਹਾਲ ਚਾਲ ਹੈ ਤੁਹਾਡਾ? बहुत अच्छा पुत्र। ਬਜ਼ੁਰਗੋ, ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ। ਇਹ ਕਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ ਹਾਂ? धूपसड़ी पिंड, ਧੂਪਸੜੀ? कोट हरिचंद, ਅੱਛਾ, ਧੂਪਸੜੀ। ਆਪਣਾ ਨਾਮ ਕੀ ਹੈ? फजल अहमद, ਫਜ਼ਲ ਅਹਿਮਦ। ਤੇ ਤੁਹਾਡੇ ਵਾਲਦ ਸਾਹਿਬ ਦਾ? अली शेर, ਅਲੀ ਸ਼ੇਰ। ਦਾਦਾ ਜੀ ਦਾ? यूसुफ, ਯੂਸਫ। ਕਿਹੜੀ ਬਰਾਦਰੀ ਆਪਣੀ? जट गोंदल। ਜੱਟ ਗੋਂਦਲ? हाँ, ਸਹੀ ਹੋ ਗਿਆ। ਬਜ਼ੁਰਗੋ, ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ। 47 ਵੇਲੇ ਦੀਆਂ। ਕਿੰਨੀ ਉਮਰ ਸੀ ਆਪਣੀ ਉਦੋਂ? कोई 16-17 साल उम्र थी। ਅੱਛਾ, 16-17 ਸਾਲ। ਪਿੱਛੇ ਆਪਣਾ ਪਿੰਡ ਕਿਹੜਾ ਸੀ? रत्ता खेड़ा, ਰੱਤਾ ਖੇੜਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? पिंड नाल बुढ़न पर, ਹਾਂਜੀ, सरक पर, ਅੱਛਾ, भूसणे, ਹੂੰ, सियाड़ी, ਅੱਛਾ, पपरियाला, ਸਹੀ। ਇਹ ਤਹਿਸੀਲ ਕਿਹੜੀ ਸੀ? कैंथल, ਤੇ ਜ਼ਿਲ੍ਹਾ? कनाल। ਕਰਨਾਲ। ਸਹੀ ਹੋ ਗਿਆ। ਤੇ ਕਿੱਦਾਂ ਦਾ ਪਿੰਡ ਸੀ ਆਪਣਾ? मारा चंगा पिंड था, मुसलमाना का पिंड था ਸਾਰਾ? सारा। ਸਿੱਖ ਕੋਈ ਨਹੀਂ ਸੀ ਹੈ? ना, ਹੋਰ ਕੋਈ ਬਰਾਦਰੀ ਰਹਿੰਦੀ ਸੀ? फकीर थी 4 घर, ਅੱਛਾ, फकीर घर चूड़िया का थी, ਅੱਛਾ। कोई चमारा का घर ही उधर है। ਨਾਂ ਚੇਤਾ ਨੇ ਉਹਨਾਂ ਦੇ? हाँ जी, ਹੈਂ, हाँ। ਦੱਸੋ। मारना बारू है, मार देना। ਅੱਛਾ, साਡਾ ताया सी बारू। ਤਾਇਆ ਲੱਗਦਾ ਸੀ? ਹੁਣ ਤਾਇਆ ਕਹਿੰਦੇ ਸੀ?
ਅੱਛਾ, ਮੁੰਡੇ ਦਾ ਬੁੱਧੂ ਸੀ, ਮੁੰਡੇ ਦੇ ਨਾਂ। ਉਹਦੇ ਮੁੰਡੇ ਦਾ ਨਾਂ? ਹਾਂ, ਬੁੱਧੂ। ਅੱਛਾ, ਬੁੱਧੂ। ਇਹ ਜੁਮਾ ਸੀ ਇੱਕ ਦੇ ਨਾਂ। ਜੁਮਾ? ਹਾਂ, ਹੂੰ। ਤੇਰੇ ਉਹ ਬੰਦੇ ਦਾ ਨਾਂ ਯਾਦ। ਅੱਛਾ 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 ਅੱਛਾ। ਪਿੰਡ 'ਚ ਕਿੰਨੀਆਂ ਲੰਬੜਦਾਰੀਆਂ ਸੀ? ਇੱਕੋ ਕੌਣ ਸੀ ਲੰਬੜਦਾਰ? ਸੁਲੇਮਾਨ। ਸੁਲੇਮਾਨ। ਹਾਂ ਗੋਂਦਲ ਹੀ ਸੀ? ਹਾਂ, ਸਹੀ ਹੋ ਗਿਆ। ਪੱਕੇ ਮਕਾਨ ਸੀ ਪਿੰਡ ਦੇ ਕਿ ਕੱਚੇ? ਪਿੰਡ ਕੱਚਾ ਸੀ, ਸਾਡੇ ਮਕਾਨ ਪੱਕੇ ਸੀ। ਤੁਹਾਡਾ ਕਿਹੜੀ ਸਾਈਡ ਤੇ ਘਰ ਸੀ? ਸਾਡਾ ਜੀ ਪਿੰਡੋਂ ਸਿਪ ਦੇ ਪਾਸੇ ਸੀ। ਲਹਿੰਦੇ ਪਾਸੇ? ਹਾਂ, ਬੜੇ ਬੜੇ ਮਹੱਲ ਪਏ ਅੱਛਾ, ਪੱਕੇ। ਤੁਸੀਂ ਪੱਕੇ ਮਕਾਨ ਬਣਾਏ ਹਾਂ, ਸੀ? ਬੜੇ ਬੜੇ ਮਹੱਲ। ਕਿੰਨੇ ਕਮਰੇ ਸੀ? ਕਮਰਿਆਂ ਦੇ ਕੋਈ ਹਿਸਾਬ ਨਹੀਂ ਲੱਗਦਾ ਮੈਨੂੰ। ਅੱਛਾ, ਹਾਂ, ਅਸੀਂ 500 ਵੀ ਮਾਲਕ ਤੇ। 500 ਵੀਗੇ ਦੇ ਮਾਲਕ ਸੀ? ਬੜੇ ਬੜੇ ਮਹੱਲ। ਹੂੰ। ਪਿੰਡ ਦੇ ਲਹਿੰਦੇ ਪਾਸੇ ਸੀ ਸਾਡਾ ਪੂਰਾ ਮਾਲ? ਰਹਿੰਦੇ ਬਸ। ਉਹਦੇ ਨਾਲ ਕੋਈ ਬੋਰਡ ਦਾ ਦਰਖਤ ਜਾਂ ਕੋਈ ਆਇੰਦਾ ਕੋਈ ਹੈ ਸੀ? ਬਾਹਰ ਸੀ ਬੋਰਡ। ਹੂੰ। ਬੋਰਡ ਵੀ ਸੀ, ਪਿੱਪਲ ਸੀ ਬਹੁਤ ਵੱਡਾ। ਅੱਛਾ ਨਾਲ ਖੂਹ ਸੀ। ਅੱਛਾ, ਖੂਹ ਵੀ ਸੀ? ਹਾਂ, ਸਹੀ ਹੋ ਗਿਆ। ਸਾਡੇ 2 ਖੂਹ ਸੀ। ਤੁਹਾਡੀ ਉਸ ਮਕਾਨ ਦੇ ਵਿੱਚ ਬਚਪਨ ਗੁਜ਼ਰਿਆ ਤੁਹਾਡਾ, ਹਾਂ, ਕਿੱਦਾਂ ਦਾ ਹੁੰਦਾ ਸੀ? ਸਵੇਰੇ ਉੱਠ ਕੇ ਕੀ ਕਰਦੇ ਸੀ? ਇਹ ਖੂਹ ਜੋੜ ਦੀਏ, ਹੂੰ। ਕਣਕਾਂ ਨੂੰ ਪਾਣੀ ਲਾਣੇ। ਅੱਛਾ, ਹਾਂ, ਮੁੰਜੀ ਬਹੁਤ ਹੁੰਦੀ ਸੀ ਤੁਹਾਡੇ ਉੱਥੇ? ਹਾਂ, ਬਹੁਤ ਮੁੰਜੀ, ਇਤਨੀ ਮੁੰਜੀ ਹੁੰਦੀ ਸੀ। ਤੁਹਾਡਾ ਕਿਹੜਾ ਖੂਹ ਸੀ? ਕਿਹੜੀ ਸਾਈਡ ਤੇ? ਕੀ ਨਾਮ ਵੱਜਦਾ ਸੀ ਖੂਹ ਦਾ? ਇਹ ਨਾਲ ਬੰਦਾ ਦੇਖੋ, ਮੇਰੇ ਦਾਦੇ ਦਾ ਨਾਮ ਬੰਦ ਜੈਸੇ ਜੂਸ ਦਾ ਖੂਹ। ਅੱਛਾ, ਤੁਹਾਡੇ ਦਾਦਾ ਜੀ ਦੇ ਨਾਂ ਤੇ 2 ਖੂਹ ਸੀ। ਲਹਿੰਦੇ ਪਾਸੇ ਸੀ ਜ਼ਮੀਨ ਆਪਣੀ ਕਿ ਚੜ੍ਹਦੇ ਪਾਸੇ? ਲਾਂਦੇ ਬਸ। ਅੱਛਾ, ਲਹਿੰਦੇ ਪਾਸੇ। ਹਾਂ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕ ਕਿਹੜੀ ਸਾਈਡ ਤੇ ਸੀ? ਇਸ ਪਾਸੇ ਚੜ੍ਹਦੇ ਪਾਸੇ। ਪੱਕੀ ਸੀ ਕਿ ਕੱਚੀ? ਪੱਕੀ ਮਸਜਿਦ ਬੜੀ ਸਹਿਮ ਸੀ। ਈਦਾਂ ਪੜ੍ਹਦੇ ਰਹੇ ਉੱਥੇ ਨਮਾਜ਼ਾਂ? ਹਾਂ ਹਾਂ, ਅੱਛਾ, ਬੜੀ ਸਹਿਮ ਸੀ, ਪੱਕੀ ਮਸਜਿਦ। ਸਹੀ ਹੋ ਗਿਆ। ਸਿੱਖਾਂ ਦੇ ਪਿੰਡ ਕਿਹੜੇ ਕਿਹੜੇ ਸੀ ਨਾਲ? ਸੜਕ ਪਰ ਪਿੰਡ ਸੀ ਨਾਲ ਸਿੱਖਾਂ ਦਾ। ਅੱਛਾ, ਸੜਕ ਪਰ ਸਹੀ। ਇਹ ਬੁੱਢਣ ਪਰ ਲੋਕ ਸੀ। ਅੱਛਾ ਇਹ ਨਾਲ ਸਿਆੜੀ ਸੀ, ਉਹ ਮੁਸਲਮਾਨਾਂ ਦੀ ਸੀ, ਅੱਛਾ ਅੱਛਾ। ਮਲਿਆਰਾਂ ਦੀ। ਹੂੰ। ਨਾਲ ਪਪਿਆਲਾ ਪਿੰਡ ਸੀ, ਉਹ ਮਲਿਆਰਾਂ ਦਾ ਸੀ। ਅੱਛਾ, ਹਾਂ ਜਿਹੜੇ ਸਿੱਖ ਸਨ ਉੱਥੋਂ ਦੇ ਆਲੇ ਦੁਆਲੇ ਪਿੰਡਾਂ ਦੇ, ਕੋਈ ਮਸ਼ਹੂਰ ਸਿੱਖ ਦਾ ਨਾਂ ਯਾਦ ਆ? ਹਾਂ, ਕੀ? ਸਾਡਾ ਤਾਇਆ ਗਏ ਨੇ ਮਾੜਾ। ਮਾੜਾ ਕਿਹੜੇ ਪਿੰਡ ਦਾ ਸੀ? ਸੜਕ ਪਰ ਦਾ। ਸਰਕਪੁਰ ਦਾ? ਹਾਂ, ਉੱਤਮ ਉੱਤਮ ਕਰਨੈਲ। ਕਰਨੈਲ? ਹਾਂ, ਜਰਨੈਲ। ਜਰਨੈਲ? ਹਾਂ। ਅੱਛਾ, ਇਹਨਾਂ ਨੂੰ ਤੁਸੀਂ ਤਾਇਆ ਕਹਿੰਦੇ ਸੀ? ਹਾਂ ਸਹੀ ਹੋ ਗਿਆ। ਇਹਨਾਂ ਦੀ ਕੀ ਜ਼ਮੀਨ ਤੁਹਾਡੇ ਨਾਲ ਲੱਗਦੀ ਸੀ? ਹਾਂ, ਨਾਲ ਮੁਸਲਮਾਨ ਇਕੱਠੇ ਰਹਿੰਦੇ ਸੀ, ਉਦੋਂ ਕਿੱਦਾਂ ਦਾ ਮਾਹੌਲ ਹੁੰਦਾ ਸੀ? ਕਿੱਦਾਂ ਦੇ ਲੋਕ ਸੀ? रोटी बामण ब्याह ना कुड़ी का ਹਾਂਜੀ। इन से अपन 2 भरा, ਅੱਛਾ, एक मुसलमान बन गया, एक ने अमान काफिर रह गया। ਕਿੰਨੇ? 2 भरा थी, ਕਿੱਥੋਂ ਦੇ? गल करना ਅੱਛਾ, था। ਗੱਲ ਕਰਦੇ। एक हिंदू बन गया काफिर सिख, एक मुसलमान बन गया, ਹੂੰ। कलमा पड़ गया। ਅੱਛਾ, बयान दा थी ना इकट्ठा करते थे। ਇਕੱਠਾ ਕਰਦੇ ਸੀ? हाँ, रोटी बामण पकाते थे। ਅੱਛਾ। बामण बड़ी साहू कौम थी, ਹੂੰ। और रोटी 2 का रोटी खाते थे। ਅੱਛਾ, हाँ ਇੰਨਾ ਪਿਆਰ ਸੀ? हाँ, बिल्कुल इतना प्यार, कट्ठी रोटी कट्ठे ਅੱਛਾ, ਇਕੱਠੇ ਹੀ ਰੋਟੀ ਖਾਂਦੇ ਸੀ? कट्ठे खाते थे। ਸਹੀ ਹੋ ਗਿਆ। ਤੇ ਇਹ ਜਿਹੜਾ ਪਿੰਡ ਸੀ ਤੁਹਾਡਾ, ਇੱਥੇ ਸਕੂਲ ਵੀ ਹੈ ਸੀ? कोई नहीं ਕੋਈ ਨਹੀਂ ਸਕੂਲ? कुल ला के मां किसी दिन था ਨਹੀਂ ਸੀ ਹੈ? ना, ਪੜ੍ਹਨ ਨਹੀਂ ਜਾਂਦੇ ਸੀ? किसी दिन ला के मां नहीं था। ਅੱਛਾ, साढ़े पिंड का मुंडा ना एक ਹਾਂਜੀ। ਇੱਥੇ ਪੜ੍ਹ ਕੇ ਗਿਆ, ਕੀ ਵਾਲਾ ਜੇਲ੍ਹ ਚ ਅੱਛਾ। ਰਾਜੀ ਮਾਤਾ ਪੜ੍ਹ ਕੇ ਇੱਥੇ ਗਿਆ। ਚਿੱਠੀ ਪੜ੍ਹਨ ਬੰਦੇ ਦੂਰੋਂ ਦੂਰੋਂ ਆਉਂਦੇ ਸੀ। ਹੂੰ। ਅੱਛਾ, ਇਹ ਦੱਸੋ ਉੱਥੇ ਜਦੋਂ ਰਹਿੰਦੇ ਸੀ ਪਿੰਡ ਦੇ ਵਿੱਚ ਜਾਂ ਆਲੇ ਦੁਆਲੇ ਮੇਲੇ ਛੇਲੇ ਲੱਗਦੇ ਸੀ? ਬੜੇ ਮੇਲੇ ਬੱਲੇ ਬੱਲੇ ਤੁਸੀਂ ਕਿੱਥੋਂ ਕਿੱਥੋਂ ਦਾ ਮੇਲਾ ਵੇਖਿਆ? ਨਾਲ ਸਾਡੇ ਜਿਵੇਂ ਚੋਟ ਹੈ ਨਾ, ਹਾਂਜੀ। ਇਹ ਚੋਟ ਪਿੰਡਾ ਜਿਵੇਂ ਹੈ, ਅੱਛਾ, ਕੜਾਮ ਦੀ ਕੋਰਾਮ ਬਾਦਸ਼ਾਹ ਹੋਇਆ ਉੱਥੇ। ਕੜਾਮ? ਹਾਂ, ਕੜਾਮ ਹਾਂਜੀ, ਮੈਂ ਸੁਣਿਆ ਬੜਾ, ਪੀਰ ਵੀ ਉੱਥੇ ਬੜੇ। ਬੱਲਾ 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 ਉੱਥੇ ਨਾਮ ਮੀਰਾ ਸਾਹਿਬ ਤੇ। ਹੂੰ। ਮੀਰਾ ਸਾਹਿਬ, ਪੀਰਾਂ ਸਾਹਿਬ, ਮੀਰਾਂ ਸਾਹਿਬ, ਮੀਰਾਂ ਜੀ, ਮੀਰਾ ਸਾਹਿਬ। ਮੀਰਾਂ ਜੀ। ਮੇਲਾ ਲੱਗਦਾ ਬੜਾ ਮੇਲਾ ਬੱਲਾ ਬੱਲਾ। ਅੱਛਾ। ਲੰਗਰ ਜਾਰੀ ਹਰ ਵੇਲੇ, ਹੂੰ। ਲੰਗਰ
ਬੜਾ ਮੇਲਾ ਬੱਲਾ ਬੱਲਾ। ਅੱਛਾ ਤੁਸੀਂ ਜਾਂਦੇ ਰਹੇ ਹੋ ਹਾਂ। ਤੇ ਤੁਹਾਡੇ ਪਿੰਡ ਨਹੀਂ ਸੀ ਲੱਗਦਾ? ਨਾ ਨਾ ਅੱਛਾ ਉੱਥੇ ਵੇਖਦੇ ਸੀ। ਨਾਲ ਦੀ ਪਿੰਡ। ਸਹੀ ਹੋ ਗਿਆ। ਅੱਛਾ ਕਬੱਡੀ ਸ਼ਬੱਡੀ ਹੁੰਦੀ ਸੀ? ਹਾਂ ਕੋਲ ਬੜੇ ਹੁੰਦੇ। ਸਹੀ ਹੋ ਗਿਆ। ਹੋਰ ਕੋਈ ਗੱਲਬਾਤ ਯਾਦ ਆ ਪਿੰਡ ਦੀ ਆਪਣੇ ਬਚਪਨ ਦੀ? ਪੁੱਤ ਸੀ ਜੰਗਲ ਚਲਾਉਂਦੇ, ਮਾਲ ਚਲਾਉਂਦੇ ਜੰਗਲ। ਜੰਗਲ ਸੀ ਨਾਲ? ਹਾਂ ਬਹੁਤ ਬੜਾ ਜੰਗਲ ਸੀ। ਅੱਛਾ ਸ਼ਿਕਾਰ ਸ਼ਕੂਰ ਵੀ ਕਰਦੇ ਰਹੇ ਹੋ? ਜੰਗਲ ਵਿੱਚ ਨਾ ਬਹੁਤ ਜਾਨਵਰ ਸੀ। ਅੱਛਾ। ਤਿੱਤਰ, ਬਟੇਰੇ, ਅੱਛਾ 12 ਸਿੰਘੇ ਉੱਥੇ? ਹਾਂ ਬਹੁਤ ਜੰਗਲ। ਤੇ ਸ਼ਿਕਾਰ ਸ਼ਕੂਰ ਨਹੀਂ ਸੀ ਕਰਦੇ ਹੁੰਦੇ? ਕਰਦੇ ਸ਼ਿਕਾਰ। ਹੂੰ। ਸਾਡੇ ਪਿੰਡ ਦਾ ਬੰਦਾ ਸ਼ਿਕਾਰ ਕਰੇ। ਕੌਣ ਸ਼ਿਕਾਰ ਕਰਦਾ ਸੀ? ਨੰਬਰਦਾਰ ਦਾ ਪੁੱਤ ਸੀ ਮਿਹਰਮਾਨ। ਅੱਛਾ। और अपने चल गाय थी जंगल में। अच्छा। छेड़ गाय के, गाय जंगल सो गई, उठती रही, बच्चे पते बनी, फिर 500 गाय का छेड़ जंगल में। गावां भी जंगल से हाँ गाय उठते छेड़ बन गया। अच्छा। अरे पैड़े एक नील हो गया कोड़ी वर्गा, वो भी जंगल में। बहुत जानवर, मोर। ਅੱਛਾ ਮੋਰ ਵੀ ਸਨ? ਬਹੁਤ ਮੋਰ। ਸਹੀ ਹੈ। ਤੇ ਤੁਸੀਂ ਲੋਕ ਫੜਦੇ ਨਹੀਂ ਸੀ ਐ? ਨਾ ਯਾਰ ਨਾਲ ਫਿਰ ਜਾਂਦੇ ਹਨ। ਫਿਰਦੇ ਸਨ? ਖੂਹ ਕੋਲ ਆ ਜਾਂਦੇ ਨਾਲ ਮਰਚਾਂ ਲਾਉਂਦੇ ਖੂਹਾਂ ਦੇ। ਹਾਂਜੀ ਨਾਲ ਫਿਰ। ਤੁਹਾਡੀ ਜ਼ਮੀਨ 'ਚ ਕੀ ਕੁਛ ਉਗਦਾ ਸੀ? ਬਸ ਮੂੰਜੀ ਉਗਦੀ ਸੀ ਜ਼ਿਆਦਾ? ਮੂੰਜੀ ਹਾਥ ਸਹਿ ਉਗੇ ਜੀ। ਅੱਛਾ। ਮੂੰਜੀ ਕਮਾਦ ਹਾਥ ਸਹਿ ਹੋ ਗਏ। ਪਾਣੀ ਮਿੱਠਾ ਸੀ ਉੱਥੋਂ ਦਾ? ਮਿੱਠਾ ਪਾਣੀ ਦਰਿਆ ਲੱਗੇਗਾ ਬਹੁਤ ਪਾਣੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਖੂਹ ਕਿੰਨੇ ਸਨ? ਖੂਹ ਮਾਰੇ ਪਿੰਡ 6 ਖੂਹ ਤੇ। ਪਿੰਡ ਦੇ ਵਿੱਚ? 3 ਘਰ ਸੀ 500 ਵਿਗੇ ਮਾਲਕ। ਅੱਛਾ। 2 ਖੂਹ ਦੇ ਕੇ ਇੱਥੇ। ਅੱਛਾ ਨੇੜੇ ਨੇੜੇ ਸਨ? 6 ਖੂਹ ਤੇ। ਸਹੀ ਹੋ ਗਿਆ। ਬਜ਼ੁਰਗੋ ਨੇ ਦੱਸੋ ਜੋ 47 ਦੀ ਵੰਡ ਹੋਈ ਹੈ ਤੁਸੀਂ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਇੱਥੋਂ ਛੱਡ ਕੇ ਜਾਣਾ ਆਪਣਾ ਪਿੰਡ? ਰੌਲਾ ਪੈ ਗਿਆ ਜੀ ਵੀ ਉੱਥੇ ਕਸਾਈ ਮਾਰਦੀ ਹੈ। ਕਸਾਈ? कसाई ने डंगर खरीदा गाय। हाँ जी। और वो गाय का बड़ा सलाम करेंगे हिंदू? हाँ जो माँ हो भाई अच्छा। गाइयाँ करेंगे उन्होंने मारन लगे कसाई नू? हाँ। बाबा अच्छा। रौला पै गया भी कसाई मार दी उत्था। अच्छा। रौला पैंदे बंदे चले गए उन्होंने पसौर के ला के गए। हाँ जी। ला के बंदे भगे नाल दे पिंड दे? ਉਹਨਾਂ ਦੇ ਬੰਦੇ ਪਹਿਲਾਂ ਭੱਗੇ, ਉਹਨਾਂ ਦੇ ਬੰਦੇ ਪਹਿਲਾਂ ਚਲੇ ਗਏ। पाकिस्तान के बंदे चले गए उधर। अच्छा। हिंदू लोग अच्छा। पाकिस्तान बन गए, ना परा जाना था इंडिया तक। ਤੁਸੀਂ ਹਲੇ ਉੱਥੇ ਹੀ ਬੈਠੇ ਸੀ ਉਦੋਂ? हाँ हाँ। अच्छा फिर? पुत्ता से उठ के रात सन ना सुते पे सी पादों रुती। अच्छा। रात रौला पै गया, काफिला आ गया, सिख आ गए मारने वाले। अच्छा। रात उठ गया ਤੁਰ ਪਏ? भज गए रात। ਐਡਾ ਮਹੱਲ ਛੱਡਿਆ, ਉਹਦੇ ਵਿੱਚ ਕੀ ਕੁਛ ਸੀ ਤੁਹਾਡਾ? ਕੀ ਕੁਛ ਛੱਡ ਕੇ ਆਏ? पुत्र मारे मारी 60-70 मंझ थी। ਤੁਹਾਡੀ? हाँ। ਅੱਛਾ। 200-250 गां थी। 3 जोंगे टगियां की थी। अच्छा। मर गए थे पर सारे ਮਰ ਗਏ? मर गए थे। उस वेले 3 भैन भरा थे। अच्छा। उस वेले 3 भैन भरा थे। भैन साढ़े इतने मरी आगा, मेरा भरा भी इतने मरिया। अच्छा। मैं साढ़े कोई पुत्र होंगे अल्लाह सब मर गए थे। मझा डंगर मार सके रिश्तेदार ले गए लद। ਨਹੀਂ ਡੰਗਰ ਤੁਸੀਂ ਨਾਲ ਲਿਆਂਦੇ ਆਪਣੇ? रिश्तेदार ले गए पहले हम निके थे। मैं 6 महीने का था, मेरा प्यो मरिया जब। ਉੱਥੇ ਪਿੰਡ? हाँ ਤੇ ਜਦੋਂ ਆਏ ਉਦੋਂ 17 ਸਾਲ ਦੇ ਸੀ? हाँ जब था ਉਦੋਂ ਕਿੰਨੀ ਕੁ ਮੱਝ ਸੀ? मारे उस बड़े 3-4 मझा थी, 5-4 गायां थी, टंगियां की जोग थी। ਅੱਛਾ। हाँ ਤੇ ਉਹ ਸਾਰਾ ਕੁਝ ਤੁਸੀਂ ਛੱਡ ਕੇ ਆਏ ਆਪਣੇ ਪਿੰਡ? सब ਤੇ ਮਕਾਨਾਂ ਨੂੰ ਤਾਲੇ ਤੁਲੇ ਲਾਏ ਕਿਉਂ ਜੀ ਛੱਡ ਗਏ? रात उठ कर इतने पे ना ਅੱਛਾ ਕਰਕੇ ਵੀ ਨਿਕਲ ਗਏ? मकान तक के अपने मकान की रौला पे। ਸਹੀ। ਕਿੱਥੇ ਜਾ ਕੇ ਬੈਠੇ ਫਿਰ?
ऐसा तो पिंड सी एक सी बड़ा भारा ਅੱਛਾ ਕੀ ਨਾਂ ਸੀ ਨਾਨੇ ਦਾ? नाने का नाम बन गया ਅੱਛਾ ਮਾਮਿਆਂ ਦਾ ਯਾਦ ਆ? हाँ ਕੀ? माम दिन रमजान ਅੱਛਾ हाँ ਅੱਛਾ ਉੱਥੇ ਚਲੇ ਗਏ? उत्थे चले ਸਾਰਾ ਪਿੰਡ ਉੱਠ ਗਿਆ ਸੀ ਕਿ ਕੱਲ ਤੁਹਾਡਾ ਘਰ ਗਿਆ ਸੀ? सारा पिंड उठ इकट्ठा हो गया ਹੂੰ उत्थे इकट्ठे हो गए उतों बसे ना इधर से तगड़ा ਹਾਂਜੀ इधर सबाद सबाद सी उत्थे गड्डी लगती सी ਅੱਛਾ ना कि गड्डी कोल हो ते चल गए सारे गड्डी कोल बगे सारे ਅੱਛਾ पापा ने गड्डी कोल हो जाओ ਅਸੀਂ गड्डी कोल चले गए ਹੂੰ ਉੱਥੋਂ ਫਿਰ ਨਾ ਗੱਡੀਆਂ ਪਰ ਕੇ ਪਾਕਿਸਤਾਨ ਆ ਜਾ ਤੁਸੀਂ ਰੱਤੇ ਖੇੜੇ ਵੀ ਪਾਕਿਸਤਾਨ ਆ ਗਏ ਸਿੱਧਾ? ਉਹ ਸਬਾਦ ਸ਼ਹਿਰ ਤੋਂ ਗੱਡੀ ਚੜੇ ਕਿਹੜੇ ਸ਼ਹਿਰ ਤੋਂ? ਸਬਾਦ ਸ਼ਹਿਰ ਸਬਾਦ ਸਵਾਦ? ਸਬਾਦ ਉੱਥੇ ਤੁਹਾਡਾ ਚਲਾ ਗਿਆ ਸੀ, ਕਾਫਲਾ ਲੱਗ ਗਿਆ ਸੀ? ਸਾਰਾ ਕਾਫਲਾ ਉੱਥੇ ਸਟੇਸ਼ਨ ਸੀ ਕਿੰਨੇ ਦਿਨ ਤੁਸੀਂ ਰੱਤੇ ਖੇੜੇ ਰਹੇ ਤੇ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਉੱਥੇ ਗਏ ਹੋ? 3 ਮਹੀਨੇ ਉੱਥੇ ਬੈਠੇ ਰੱਤੇ ਖੜੇ ਉੱਥੇ ਕੀ ਕਰਦੇ ਸੀ, ਕੀ ਖਾਂਦੇ ਸੀ, ਕੀ ਪੀਂਦੇ ਸੀ? ਮਾਜੀ ਕਿਸੇ ਨੇ ਗੰਨੇ ਚੁੱਪਣੇ ਭੁੱਖੇ ਤੱਤੇ ਹੂੰ ਮੰਦੇ ਹਾਲ ਕੋਈ ਨਾਲ ਕੇ ਪਿੰਡ ਕਈ ਲੁੱਟਦੀ ਹੈ ਬੰਦੇ ਕਾਫਲੇ ਨਾਲ ਕੇ ਪਿੰਡ ਲੁੱਟੇ ਕਈ ਲੁੱਟੇ? ਕਾਫਲੇ ਨੇ ਅੱਛਾ ਸਿੱਖਾਂ ਦੇ ਪਿੰਡ ਤੁਸੀਂ ਵੀ ਜਾਂਦੇ ਰਹੇ ਹੋ? ਹਾਂ ਕਿਹੜਾ ਪਿੰਡ ਲੁੱਟਣ ਗਏ ਸੀ? ਪਿੰਡ ਜਿਹੜਾ ਲੁੱਟਿਆ ਥੇੜੀ ਪਿੰਡ ਹੈ ਨਾਲ ਬੈਠੇ ਥੇੜੀ ਅੱਛਾ ਥੇੜੀ ਪਿੰਡ ਮੁਸਲਮਾਨਾਂ ਦੇ ਸੀ? ਹਮ ਮੁਸਲਮਾਨ ਉੱਠ ਕੇ ਆ ਗਏ ਸੀ ਅੱਛਾ ਰਾਤੀ ਭੱਜ ਗਏ ਅਸਾਂ ਲੁੱਟਿਆ ਤੰਨਾ ਉਹਦੇ ਪਿੰਡ ਸੀ ਕੀ ਕੁਛ ਲੱਭਾ ਤੁਹਾਨੂੰ ਪਿੰਡੋਂ? ਅਸੀਂ ਕੋਈ ਗੁੜ ਸ਼ੱਕਰ ਹੂੰ ਦਾਣਾ ਪੱਕਾ ਸਭ ਚੱਕ ਲਿਆ ਤੇ ਉੱਥੇ ਸਿੱਖ ਹਿੰਦੂ ਨਹੀਂ ਸੀ ਹੈ? ਭੱਜਿਆ ਸੀ ਮੁਸਲਮਾਨ ਆ ਹੂੰ ਨਾਲ ਦੇ ਪਿੰਡੋਂ ਰਾਤੀ ਭੱਜ ਆ ਗਏ ਮੁਸਲਮਾਨ ਅੱਛਾ ਹਾਂ ਸਹੀ ਹੋ ਗਿਆ। ਤੇ ਫਿਰ ਤੁਸੀਂ 3 ਮਹੀਨੇ ਉੱਥੇ ਰਹੇ? ਹਾਂ ਫਿਰ ਗੱਡੀ ਕੋਲ ਚਲੇ ਗਏ ਸਟੇਸ਼ਨ ਤੇ ਸ਼ਹਿਰ ਸਟੇਸ਼ਨ ਤੇ? ਹਾਂ ਸਬਾਦ ਅੱਛਾ ਉੱਥੋਂ ਗੱਡੀ ਉੱਥੇ ਲੈ ਕਿੰਨੇ ਦਿਨ ਰਹੇ? ਉੱਥੇ ਮੁਗਨ 15-20 ਦਿਨ ਬੈਠੇ ਰਹੇ ਤੇ ਉੱਥੇ ਤੁਹਾਨੂੰ ਕੀ ਮਿਲਦਾ ਸੀ ਖਾਣ ਨੂੰ? ਇੱਥੇ ਤਾਂ ਚਲੋ ਤੁਸੀਂ ਪਿੰਡਾਂ ਨੂੰ ਲੁੱਟ ਕੇ ਖਾ ਜਾਂਦੇ ਸੀ। ਆਦਾ ਪੁੱਤਰਾ ਤੇ ਕੋਈ ਸਮਾਨ ਬਣਾ ਰੱਖਿਆ ਦਾ ਹਾਂਜੀ ਸਮਾਨ ਬਣਾ ਰੱਖਿਆ ਦਾ ਖਾਣੇ ਦਾ ਸਮਾਨ? ਹਾਂ ਬਣਾਇਆ ਦਾ ਪੰਜੀਰੀ ਅੱਛਾ ਪੰਜੀਰੀ? ਛੋਲੇ ਅੱਛਾ ਉਹ ਚੰਪਲੇ ਉਹ ਖਾਂਦੇ ਸੀ। ਕੋਈ ਬੰਦੇ ਰਾਹ 'ਚ ਮਰੇ ਵੇਖੇ? ਬੱਲਾ ਕਿੱਥੇ ਵੇਖੇ? ਉੱਤੇ ਸਵਾਦ ਮਰੇ ਦੋ ਹਾਂਜੀ ਸਵਾਦ ਉੱਥੇ ਕਿਵੇਂ ਮਰੇ ਸੀ? ਬੈਠਾ ਨਾ ਬੰਦਾ ਰੇਤ ਮਾਲ ਕੰਡਾ ਸੀ ਪਾਣੀ ਦਾ ਹੂੰ ਬਹੁਤ ਬੜਾ ਰੇਤਾ ਸੀ ਅੱਛਾ ਰੇਤ ਬਾਂਝਾ ਮਰ ਗਿਆ ਬਖਾ ਰੇਤ ਹਟਾਇਆ ਬਿਮਾਰ ਹੋ ਕੇ ਮਰਦੇ ਸੀ? ਹਾਂ ਬਹੁਤ ਬੰਦੇ ਮਰੇ ਤੁਹਾਡਾ ਤਾਂ ਨਹੀਂ ਕੋਈ ਜੀਵ ਭੁਰਿਆ? ਨਾ ਸਹੀ ਸਲਾਮਤ ਆਏ? ਹਾਂ ਦੋ ਹੀ ਭਰਾ ਤੇ ਸਹੀ ਸਲਾਮਤ ਆਏ? ਸਾਡੀ ਗੱਡੀ ਸਵਾਦ ਨੇ ਜੇਲ੍ਹ में ਲੱਗੀ ਆ ਗਏ ਰਾਤੀ ਤੁਸੀਂ ਫਿਰ ਉੱਥੋਂ ਬੈਠੇ ਜੇਲ੍ਹ में ਆਏ ਜੇਲ੍ਹ में ਆਏ? ਹਾਂ ਛੇਵੇਂ ਦਿਹਾੜੇ ਆਏ ਛੇ ਦਿਹਾੜੇ ਗੱਡੀ में ਅੱਛਾ 6 ਦਿਨ ਬਾਅਦ ਇੱਥੇ ਪਹੁੰਚੇ ਹੋ। ਹਾਂ ਤੇ ਇੱਥੇ ਆ ਕੇ ਤੁਸੀਂ ਕਿੱਥੇ ਫਿਰ ਬੈਠੇ? ਜੇਲ੍ਹ में ਅਸੀਂ ਆ ਗਏ ਨਾ ਇੱਥੇ ਸਰਗੋਦੇ ਆ ਗਏ ਹੂੰ ਅਸੀਂ ਇੱਥੇ ਆ ਗਏ ਅਸੀਂ ਤੱਕ ਫੂਸ ਬੜੇ ਚੁੰਗੀ ਬਣਾ ਲਈ ਹਾਂਜੀ ਚੁੰਗੀ ਕੁੱਲੀ ਬਣਾ ਲਈ ਫੂਸ ਬੜੇ ਕੁੱਲੀ ਬਣਾ ਲਈ? ਫੂਸ ਕੱਪ ਕੇ ਅੱਛਾ ਇੱਥੇ ਹੀ ਹਾਂ ਸਾਰੇ ਜੀ ਉਹਦੇ ਵਿੱਚ ਹੀ ਬੈਠੇ ਰਹਿੰਦੇ ਸੀ? ਦੋ ਹੀ ਭਰਾ ਤੇ ਅੱਛਾ 2 ਭਰਾ ਤੇ ਭੈਣ ਮਾਂ? ਇੱਕ ਭੈਣ ਸੀ ਸਾਡੀ ਨਹੀਂ ਉਹ ਕਿੱਥੇ ਸਨ? ਉਹ ਇਹ ਲਲਾਣੀ ਪਿੰਡ ਇੱਧਰ ਉੱਥੇ ਸੀ ਭੈਣ ਪਰਨਾਈ ਵੀ ਸੀ ਵਿਆਹੀ ਸੀ? ਹਾਂ ਅੱਛਾ ਇੱਥੇ ਤੇ ਕੁੜੀ ਵਾਲਦਾ ਤੁਹਾਡੀ ਉੱਥੇ ਮਰ ਗਏ ਸਭ ਕਿੱਥੇ? ਇੰਡੀਆ 'ਚ ਹਾਂਜੀ ਪਹਿਲੇ ਹੀ ਮਰ ਗਏ ਉੱਥੇ 47 ਤੋਂ ਪਹਿਲੇ ਤਾਂ ਮਰ ਗਏ? ਪਹਿਲੇ ਹੀ ਮਰ ਗਏ ਅੱਛਾ ਤੁਸੀਂ ਉੱਥੇ 2 ਭਰਾ ਇਕੱਠੇ ਹੀ ਰਹਿੰਦੇ ਸੀ? ਮੇਰੇ ਭਾਈ ਸ਼ਾਦੀ ਹੋਈ ਵੀ ਸੀ ਕਿਹਦੀ? ਮੇਰੇ ਭਰਾ ਦੀ ਅੱਛਾ ਸਾਡੀ ਨਵੀਂ ਸ਼ਾਦੀ ਹੋਈ ਸੀ ਤੇ ਪਰ ਗਿਆ ਨਾ ਕੋਈ ਬਾਲ ਬੱਚਾ ਹੋਣਾ ਦਾ ਆਪਣੇ ਪੇਕੇ ਹਾਂਜੀ ਉੱਥੇ ਹੀ ਮਾਰੀ ਗਈ ਮਾਰੀ ਗਈ? ਹਾਂ ਸ਼ਹੀਦ ਹੋ ਗਏ ਕਿਹੜਾ ਪਿੰਡ ਸੀ ਉਹ? ਆਲਮਪੁਰ ਪਿੰਡ ਸੀ ਪਟਿਆਲੇ ਪਰਾਂ ਉੱਥੇ ਹਮਲਾ ਹੋਇਆ? ਹਾਂ ਉੱਥੇ ਮਾਰੀ ਗਈ ਦੋ ਹੀ ਭਰਾ ਤੇ ਫਿਰ ਉਹਨੂੰ ਪਤਾ ਲੱਗ ਗਿਆ ਭਾਈ ਤੁਹਾਡੇ ਨੂੰ? ਹਾਂ ਪਤਾ ਲੱਗੇ ਜੀ ਮੈਂ ਸ਼ਹੀਦ ਹੋ ਗਏ ਓਏ ਹੋਏ ਹੋਏ ਕੁਰਬਾਨੀਆਂ ਦਿੱਤੀਆਂ ਬੜੀਆਂ। ਅੱਛਾ ਇੱਥੇ ਕੁੱਲੀ ਬਣਾ ਕੇ ਉੱਥੇ ਤੁਸੀਂ ਬੈਠੇ ਰਹੇ ਦੋਨੇ ਭਰਾ? ਹਾਂ ਕੀ ਖਾਂਦੇ ਸੀ, ਕੀ ਕਮਾਉਂਦੇ ਸੀ ਇੱਧਰ? ਜੰਗਲ ਮਜ਼ਦੂਰੀ ਕਰਦੇ ਸੀ ਕੀ ਮਜ਼ਦੂਰੀ ਕਰਦੇ ਸੀ? 8 ਦਿਨ ਦਿਹਾੜੀ 8 ਆਨੇ ਦਿਹਾੜੀ? ਹਾਂ। ਇੱਥੇ ਵੀ ਜੰਗਲ ਸੀ? ਜੰਗਲ ਥੋੜਾ ਜੰਗਲ ਵਾ ਸਾਰਾ ਸਾਰਾ ਜੰਗਲ ਸੀ? ਹਾਂ
ਹੁਣ ਵੀ ਜੰਗਲ ਆ। ਅੱਛਾ ਕੀ ਕਰਦੇ ਸੀ ਜੰਗਲ ਦੇ ਵਿੱਚ? ਕਲਮਾਂ ਲਾਉਂਦੇ ਸੀ, ਬੂਟੇ ਲਾਉਂਦੇ ਸੀ, ਪਾਣੀ ਪਾਉਂਦੇ। ਅੱਛਾ ਉੱਥੇ 500 ਵਿਗੇ ਦੇ ਮਾਲਕ, ਇੱਥੇ ਆ ਕੇ ਮਜ਼ਦੂਰੀਆਂ ਕਰਨੀਆਂ ਪਈਆਂ, ਉੱਥੇ ਬਹਿ ਕੇ ਖਾਣਾ, ਇੱਥੇ ਕਮਾਈ ਕਰਨੀ ਪਈ ਆਪ। ਬਾਲਣ ਵੀ ਤਾਂ ਵੇਚਿਆ ਬਾ ਬਾਦਲ ਲੈਣਾ ਤੋਂ ਮਲਕਵਾਲ ਵੇਚ ਕੇ ਆਉਣਾ 8 ਮਹੀਨੇ ਮਲਕਵਾਲ ਹਾਂ। ਕਿੰਨੀ ਦੂਰ ਇੱਥੋਂ ਮਲਕਵਾਲ? 5-6 ਮਹੀਨੇ 5-6 ਮੀਲ ਤੁਰ ਕੇ ਜਾਣਾ। ਹਾਂ 5-6 ਮੀਲ ਦਾ ਮਲਕਵਾਲ 15 ਕਿਲੋਮੀਟਰ 16 15-16 ਕਿਲੋਮੀਟਰ ਮੀਲ ਥੋੜੇ ਬਣਦੇ ਨੇ ਨਾ। ਇੱਥੇ ਵੀ ਬਾਦਲ ਲੈਣਾ ਇੱਥੋਂ ਹੂੰ ਮਲਕਵਾਲ ਵੇਚ ਅੱਛਾ 8 ਮਹੀਨੇ ਦਾ 9 ਮਹੀਨੇ ਦਾ ਵੇਚ ਕੇ ਫਿਰ 8 ਲੈਣਾ। ਅੱਛਾ ਉਹ ਵੇਚ ਕੇ ਆਣਾ। ਹਾਂ ਫਿਰ 8 ਲੈਣਾ। ਤੇ ਤੁਹਾਨੂੰ ਜ਼ਮੀਨ ਕਿੰਨੀ ਮਿਲੀ ਫਿਰ ਇੱਥੇ ਆ ਕੇ? 15 ਕਿੱਲੇ ਬਸ ਅਸਾਂ ਬੇਈਮਾਨੀ ਕਰੀ ਨਾ। ਕਿੱਥੇ 250 ਕਿੱਲਾ? ਬਾਤ ਨੂੰ ਪਟਵਾਰੀ ਸਾਡੇ ਘਰ ਰਹਿੰਦਾ ਸੀ। ਹੂੰ ਪਟਵਾਰਾ ਤੁਹਾਡੇ ਘਰ ਰਹਿੰਦਾ ਸੀ? ਹਾਂ। ਅੱਛਾ ਮੇਰੇ ਪਿਓ ਨੂੰ ਨਾ 6 ਭਰਾ ਦੇ ਤੁਰਾਂਗੇ। ਹਾਂਜੀ 6 ਭਰਾ ਦੇ ਮੇਰੇ ਪਿਓ 6 ਭਰਾ ਸੀ ਤੁਹਾਡੇ ਵਾਲ ਸਾਹਿਬ? ਤੇਰਾ ਜੋਗਾ ਮਾਰੀ ਬੱਲੇ ਦੀ ਅੱਛਾ ਪਟਵਾਰਾ ਕਹਿੰਦੇ ਤੂੰ ਇੱਥੇ ਕੁਝ ਨਹੀਂ ਹੁੰਦਾ, ਕੋਈ ਚਲਾ ਡੰਗਰ ਚੁੱਕਦਾ ਤੇ ਕੁਝ ਨਹੀਂ ਹੁੰਦਾ, ਹਾਂ ਇੱਥੇ ਕੁਝ ਨਹੀਂ ਹੁੰਦਾ। ਵਰਾਨ ਲਿਖਾਤੀ। ਹਾਂ ਉਹੀ ਬਸ ਕਿ ਜਿਹੜਾ ਸਾਰਿਆਂ ਨੂੰ ਹੋਇਆ ਕੰਮ ਕਿ ਵਰਾਨੀ ਲਿਖਾ ਕੇ ਤੇ ਮਾਮਲਾ ਨਾ ਦੇਣਾ ਪਵੇ। ਹਾਂ ਇਹ ਬਾਤ ਪੁੱਤ ਤਬਾਹ ਹੋ ਗਈ ਸਾਰੀ। ਉਹ ਫਿਰ ਜਿਹੜੇ 15 ਕਿੱਲੇ ਸੀ ਨਾ ਹੋਣੀ 30-35 ਕਿੱਲੇ ਉਹਦੇ ਤੁਹਾਨੂੰ 15 ਮਿਲੇ। ਪਿੰਡ ਚੇਤਾ ਆਉਂਦਾ ਹੁਣ ਆਪਣਾ? ਹੈ ਪਿੰਡ ਚੇਤਾ ਆਉਂਦਾ ਆਪਣਾ? ਬਾਤਨ ਹੁਣ ਵੇਖਣਾ ਚਾਹੁੰਦੇ ਹੋ? ਹੁਣ ਕੌਣ ਦਿਖਾਵਾ ਮੈਨੂੰ? ਅਸੀਂ ਵਿਖਾ ਦਈਏ ਤੁਹਾਨੂੰ ਉਹਨਾਂ ਨੂੰ ਕਹਿ ਕੇ? ਦਿਖਾ ਦੇ। ਵੀਜ਼ਾ ਤਾਂ ਤੁਹਾਡਾ ਲੱਗ ਸਕਦਾ, ਤੁਸੀਂ ਜਾਣਾ ਨਹੀਂ ਹੁਣ। ਮੈਂ ਚੱਲਣਾ ਹੁੰਦੀ ਨਹੀਂ। ਇੰਝ ਹੀ ਵਿਖਾ ਦਈਏ ਤੁਹਾਨੂੰ, ਕੋਈ ਮੋਬਾਈਲ 'ਤੇ ਉੱਥੋਂ ਦਾ ਕੋਈ ਬੰਦਾ ਵੇਖਦਾ ਹੋਵੇ ਤੁਹਾਨੂੰ ਪਿੰਡ ਵਿਖਾ ਦੇ। ਦਿਖਾ ਦੇ। ਅੱਛਾ ਜੀ ਬਜ਼ੁਰਗੋ, ਉਹ ਵੀ ਵਾਕਿਆ ਸੁਣਾਓ। ਸਾਨੂੰ ਪਤਾ ਚੱਲਿਆ ਸੀ ਤੁਹਾਡੇ ਪੋਤੇ ਕੋਲੋਂ ਕਿ ਤੁਸੀਂ 2-3 ਵਾਰੀ ਬਚੇ ਸਿੱਖਾਂ ਕੋਲੋਂ, ਉਹ ਕੀ ਗੱਲ ਹੋਈ ਸੀ? ਅਸੀਂ ਰੱਤੇ ਖੜੇ ਤੋਂ ਗੱਡੀ ਨੇੜੇ ਚਲੇ ਗਏ ਸਹਿਜ ਸਵਾਦ। ਅੱਛਾ ਅੱਗੇ ਕੈਂਪ ਲੱਗਿਆ ਸੀ ਪਹਿਲੇ। ਅੱਛਾ ਮੈਂ ਸਵੇਰੇ ਫੌਜ ਦਾ ਪਹਿਰਾ ਸੀ, ਨੇਪਾਲ ਦੇ ਡੋਗਰੇ ਸੀ ਛਿਪੇ ਦੇ। ਅੱਛਾ ਅਸੀਂ ਇੱਥੇ ਬਹਿ ਗਏ, ਤਲਾਸ਼ੀ ਕਰਾਂਗੇ, ਸਵੇਰ ਤੱਕ ਦਾਖਲ ਕਰਾਂਗੇ। ਅੱਛਾ ਸਵੇਰ ਹੋਈ ਨਾ ਜਦ ਹੂੰ ਅਸੀਂ ਮਾਰ ਕੰਡਾ ਪਾਣੀ ਵਾਲਾ ਰੇਤਾ ਉਹਦੇ ਪੁੰਡ ਐਸਾ ਮੋਟਾ ਗੰਨਾ ਨਾ ਹਾਂਜੀ ਦਾ ਲੰਬਾ ਇੱਥੋਂ ਲੈ ਕੇ ਉਹ ਨਾਲ ਦੀ ਬੁੜੀ ਆਖਣ ਲੱਗੀ ਜਦ ਤੱਕ ਲੱਕੜੀਆਂ ਦਾ ਰੋਟੀ ਪਕਾਈਏ ਭੁੱਖੇ ਆ ਸੀ। ਕਿਹਨੇ ਕਿਹਾ ਲੱਕੜੀਆਂ ਲਿਆ? ਮੇਰੇ ਭਰਾ ਦੀ ਟੱਬਰ ਦੀ ਫੁੱਫੀ ਦੀ। ਅੱਛਾ ਉਹਨੇ ਕਿਹਾ ਲੱਕੜੀਆਂ ਲਿਆ? ਹਾਂ ਅੱਛਾ ਮੈਂ ਜੀ ਪਿਛਲਾ ਹੀ ਦਬਾ ਖੁੱਲਾ ਕੁਆੜੀ ਲੈ ਗਏ। ਤੁਸੀਂ ਉਸ ਵੇਲੇ ਕੈਂਪ 'ਚ ਸੀ? ਹਮਦੇ ਨਾਲ ਲੱਗੇ ਨਾ ਜਾ ਕੇ, ਅੱਛਾ ਰਾਤੀ ਬਹਿ ਕੇ ਜਾ ਕੇ ਹੂੰ ਤੁਹਾਨੂੰ ਸਿਵਲ ਕੈਂਪ ਦਾਖਲ ਕਰਨਾ, ਅੱਛਾ ਤਲਾਸ਼ੀ ਕਰਕੇ ਰਾਤੀ ਉੱਥੇ ਬੈਠੇ ਸੀ ਨਾਲ। ਸਹੀ ਮੈਂ ਕੁਆੜੀ ਲੈ ਕੇ ਨਾ ਹਾਂਜੀ ਤੇ ਖੂਹ ਕੇ ਚਲੇ ਗਿਆ। ਖੂਹ ਤੇ? ਖੂਹ ਅੱਛਾ ਸੁੱਕੀ ਡਾਂ ਖੜੀ ਹੈ, ਸੁੱਕੀ ਡਾਂ ਕਿੱਕੜ? ਤਰੇ ਅੱਛਾ ਤਰੇਕ। ਤੇ ਚੜ ਗਿਆ ਮੈਂ ਸੀ ਅੱਛਾ ਹੁੰਡੇ ਦੇ ਪਾਸੇ ਮੈਂ ਨਹੀਂ ਮੋਟਾ ਡਾਂ ਹਾਂਜੀ ਉਹ ਖੜਿਆ ਹਾਂਜੀ ਹਾਂਜੀ ਇੰਜ ਦੇ ਮੂੰਹ ਇੱਥੋਂ ਦੇ ਕੇ ਉਹ ਤੇ ਜਿੱਥੇ ਗੱਡੀ ਉਹ ਸੜਕ ਅੱਛਾ ਲੰਮੀ ਇਸ ਪਾਸੇ ਮਿਰਚਾਂ ਸੀ, ਮਿਰਚਾਂ ਸੀ? ਇੱਥਾਂ ਸਿੱਖ ਨਿਕਲਿਆ। ਸਿੱਖ ਨਿਕਲਿਆ? ਹਾਂ ਅੱਛਾ ਸਾਡੀ ਤਲਵਾਰ ਕੋਲ ਅੱਛਾ ਤਲਵਾਰ ਕੋਲ? ਹਾਂਜੀ ਲਹਿਆ ਹੇਠਾਂ ਤੁਹਾਨੂੰ ਕਿਹਾ? ਨਾ ਬੰਦਾ ਨਾ ਪਰਿੰਦਾ, ਉੱਥੇ ਤੁਸੀਂ ਤੇ ਉਹ ਇਕੱਲੇ? ਮੈਂ ਉੱਤੇ ਵਾ ਹੇਠਾਂ। ਅੱਛਾ ਤੁਹਾਡੇ ਕੋਲ ਕੁਹਾੜੀ ਸੀ, ਉਹਦੇ ਕੋਲ ਤਲਵਾਰ ਸੀ? ਮੈਂ ਤਾਂ ਬੱਚਾ ਸੀ ਉਸ ਵੇਲੇ, ਅੱਛਾ ਉਹ ਸਿੱਖ ਸੀ। ਹੂੰ ਹੇਠਾਂ ਲੈ ਗਿਆ ਤੋਂ
ਨੇਪਾਲ ਮੁਰਗੇ ਡੋਗਰੇ ਸੀ ਕੰਮ ਦੇ ਪਹਿਲੇ ਪਹਿਲਾਂ ਨੇ ਫੌਜ ਉਹ ਡੋਗਰਾ ਫਿਰਦਾ ਸੀ ਇੰਝ, ਉਹ 2 ਕਿੱਲਿਆਂ ਦੇ ਅੱਛਾ ਤਲਵਾਰ ਖਿੱਚੀ ਨਾ ਸਾਂਝ ਸਾਹਮਣੇ ਸੂਰਜ ਦੇ ਚਮਕਾਰਾ ਪਿਆ ਅੱਛਾ ਉਹਨੇ ਸਮਝਿਆ ਵੀ ਉਹ ਮੁਸਲਮਾਨ ਚੋਰ ਆ ਵਾਹ ਉਹਨੇ ਉੱਥੋਂ ਨਾ ਸਿੱਟੀ ਮਾਰੀ ਅੱਛਾ ਅੱਛਾ ਰੈਫਲ ਕਰ ਦਿੱਤੀ ਬਿਆਨ ਚ ਦੇ ਕੇ ਨੱਸ ਗਿਆ। ਬੋਲ ਕੇ ਦੱਸੋ ਰਾਬਨ ਵਿੱਚ ਦੇ ਕੇ ਨਾ ਦੇਖਣਾ ਵਿੱਚ ਹਾਂਜੀ ਤਲਵਾਰ ਹਾਂਜੀ ਮੁੰਡਿਆਂ 'ਚ ਬਣੀ ਅੱਛਾ ਭੱਜ ਗਿਆ ਬਾਜੇ ਫਿਰ ਉਹ ਆਇਆ ਉਹਨੇ ਮੈਨੂੰ ਮਾਰਿਆ ਮੇਰਾ ਉਹਦਾ ਇਹ ਮਾਰਨਾ ਤਾਂ ਨਹੀਂ ਸਹੀ ਹੋ ਗਿਆ ਦੂਸਰੀ ਵਾਰੀ ਕਿੱਥੋਂ ਬਚੇ ਸੀ ਕੋਈ ਵਾਰੀ ਨਾ ਉਹਨੋਂ ਬੰਦੇ ਗਏ ਸੀ ਨਾ ਉਹਨੋਂ ਬੰਦੇ ਗਏ ਸੀ ਇਧਰੋਂ ਗਏ ਸੀ ਉਹਨਾਂ ਦੁਕਾਨਾਂ ਬਣਾ ਰੱਖੀ ਸੀ ਅੱਛਾ ਸਾਡੇ ਕੋਲ ਨਾ ਕੈਂਪ ਵਿੱਚੋਂ ਹਾਂਜੀ ਗੱਡੀ ਦੀ ਲਾਈਨ ਸੀ ਗੱਡੀ ਦੀ ਲੈਣ ਸੀ ਹਾਂਜੀ ਇਸ ਪਾਸੇ ਕੈਂਪ ਸੀ ਅੱਛਾ ਇਸ ਪਾਸੇ ਸ਼ਹਿਰ ਸੀ ਅੱਛਾ ਸ਼ਹਿਰ ਨਹੀਂ ਜਾਣ ਦਿੰਦੇ ਸੀ ਅੱਛਾ ਕੋਈ ਸੌਦਾ ਲੈ ਆਵਾ ਇਹਦਾ ਬੰਦਾ ਫੌਜੀ ਆ ਨਾ ਹਾਂਜੀ ਉਹ ਜਾ ਸਕਦਾ ਅੱਛਾ ਸੌਦਾ ਲੈਣ ਹਾਂ ਸਹੀ ਉਹਨੇ ਆਖਿਆ ਗੁੜ ਮੇਰਾ ਪਰਾ ਬੜਾ ਜਾਏਦਾ ਉਹ ਪੈਸੇ ਭੁੱਲ ਗਿਆ ਮੈਂ ਤੂੰ ਜਾ यार मैं बोल गुड़ का भाव 300 रुपये का अच्छा 3 किलो वो कहा मैं के पाम कहा मैं 4 दूँ अच्छा अंदर ले जा बंदे नू अंदर ले जा बंदे नू ਵੜ ਦਿੰਦੇ ਸੀ मैं नहीं गया ਜਿਹੜੇ ਇਧਰੋਂ ਗਏ ਸੀ ਸਿੱਖੋ हाँ ਅੱਛਾ दुकाना बना दी मैं गया इस वेले मैंने कहा किधर बंदा अंदर ना जाई हमारा अंदर ਅੱਛਾ मैं भैन के कहा वो थाने रख ਉੱਥੋਂ ਬਚੇ ਸਹੀ ਸਹੀ अन्ना रख दिया ਚਲੋ ਠੀਕ ਚਲੋ ਕੋਸ਼ਿਸ਼ ਕਰਦੇ ਹਾਂ ਹੋਰ ਕੋਈ ਸੁਨਾਹ ਦੇਣਾ ਚਾਹੋ ਅੱਜ ਕੱਲ ਦੇ ਮੁੰਡਿਆਂ ਨੂੰ ਤੁਸੀਂ ਤੇ ਮੁਲਕ ਬਣਾ ਦਿੱਤਾ ਉਹਦੇ ਵਿੱਚ ਹਿੱਸਾ ਪਾਇਆ ਮੁਲਕ ਬਣਾਉਣ 'ਚ ਇਹ ਜਿਹੜੇ ਸਾਡੇ ਵਰਗੇ ਖਰਾਬ ਕਰਦੇ ਨੇ ਕੰਮ ਨੂੰ ਇਹਨਾਂ ਨੂੰ ਕੋਈ ਸੁਨਾਹ ਦੇਣਾ ਚਾਹੋ ना पता था केड़ा सुनिया देना मंजी ते बैठे ਹਾਂਜੀ अभी पुत केड़ा सुनिया देना हड़ के बैठ के ਅਜੇ ਦਵਾਂ ਕੁਝ ਵੀ ਨਹੀਂ ਆਵਾ ਜਨ ਲਾ ਦੇ ਚਲੋ ਠੀਕ ਹੋ ਗਿਆ ਬਜ਼ੁਰਗ ਬਹੁਤ ਮਿਹਰਬਾਨੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਵਲ ਅੱਲਾਹ ਹਮਦ ਇਲਾਹੀ ਜੋ ਮਾਲਕ ਹਰ ਹਰ ਦਾ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਰਦਾ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤਲੇ ਸਾਰਾ ਜਗ ਪੂਜਿਆ ਕੋਈ ਭਲੇ ਕੋਈ ਮੰਦੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਆਦਾਬ ਜਨਾਬ ਮੇਰਾ ਨਾਮ ਜ਼ੈਦ ਜੱਟ ਹੈ ਮੈਂ ਸਊਦੀ ਅਰਬ ਮੱਕਾ ਸ਼ਰੀਫ ਤੋਂ ਗੱਲ ਕਰ ਰਿਹਾ ਅਤੇ ਇਹ ਜਿਹੜਾ ਤੁਸੀਂ ਇੰਟਰਵਿਊ ਵੇਖ ਰਹੇ ਹੋ ਇਹ ਮੇਰੇ ਬਾਬਾ ਜੀ ਨੇ ਫਜ਼ਲਦੀਨ ਜੱਟ ਅਤੇ ਮੇਰੇ ਪੜਦਾਦਾ ਜੀ ਦਾ ਨਾਮ ਅਲੀ ਸ਼ੇਰ ਸੀ ਅਤੇ ਮੇਰੇ ਪੜਦਾਦਾ ਜੀ ਦੇ 2 ਬੇਟੇ ਸਨ ਵੱਡੇ ਦਾ ਨਾਮ ਮੇਰੇ ਬਾਬਾ ਜੀ ਦਾ ਦੀਨ ਮੁਹੰਮਦ ਸੀ ਨਿਕਨੇਮ ਦੀਨਾ ਦੀਨਾ ਕਿਹਾ ਜਾਂਦਾ ਸੀ ਉਹਨਾਂ ਨੂੰ ਅਤੇ ਛੋਟੇ ਜਿਹੜੇ ਨੇ ਇਹ ਮੇਰੇ ਬਾਬਾ ਜੀ ਨੇ ਫਜ਼ਲਦੀਨ ਅਤੇ ਇਹਨਾਂ ਨੂੰ ਨਿਕਨਾਮ ਫਜ਼ਲਾ ਫਜ਼ਲਾ ਕਿਹਾ ਜਾਂਦਾ ਹੈ ਅਤੇ ਜਦੋਂ ਹੱਲੇ ਪਏ ਮੇਰੇ ਬਾਬਾ ਜੀ ਦੀਨ ਮੁਹੰਮਦ ਦੀ ਉਮਰ 25-30 ਸਾਲ ਸੀ ਅਤੇ ਮੇਰੇ ਇਹਨਾਂ ਬਾਬਾ ਜੀ ਦੀ ਫਜ਼ਲਦੀਨ ਦੀ ਉਮਰ 16-17 ਸਾਲ ਦੀ ਤਕਰੀਬਨ ਅਤੇ ਸਾਡੇ ਬਜ਼ੁਰਗ ਹੱਲੇ ਪਏ ਜਦੋਂ ਇੱਥੇ ਅੰਬਾਲੇ ਕੈਂਪ 'ਚ ਆ ਗਏ ਅਤੇ ਸਾਡੇ ਹੋਰ ਵੀ ਕਾਫੀ ਪਿੰਡ ਰਿਸ਼ਤੇਦਾਰਾਂ ਦੇ ਅੰਬਾਲੇ ਆ ਗਏ ਨੱਗਲ ਅੰਟਾਲਾਂ ਦਾ ਪਿੰਡ ਸੀ ਉਹ ਵੀ ਸਾਡੇ ਰਿਸ਼ਤੇਦਾਰ ਸਨ ਉਹ ਵੀ ਆ ਗਿਆ ਅੰਬਾਲੇ ਨੇੜੇ ਸੀ ਲਹਿੰਦੇ ਵਾਲੀ ਸਾਈਡ 'ਤੇ ਉਸ ਤੋਂ ਬਾਅਦ ਚੋੜ ਮਸਤਪੁਰ ਪਿੰਡ ਦੇ ਵੀ ਆ ਗਏ ਬੰਦੇ ਉਸ ਤੋਂ ਬਾਅਦ ਜਨਾਬ ਕਮਾਲਪੁਰ ਅੰਟਾਲਾਂ ਉਹ ਵੀ ਅੰਟਾਲਾਂ ਦਾ ਸਾਡੀ ਬਲਾਦਰੀ ਸੀ ਉਹ ਵੀ ਆ ਗਈ ਉਸ ਤੋਂ ਬਾਅਦ ਹੜਾਣਾ ਅਤੇ ਉੱਥੇ ਵੱਢਿਆ ਗਿਆ ਸੀ ਘੱਗਰ ਵਿੱਚ ਹੀ ਵੱਢ ਕੇ ਘੇਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਟਵਾਣਾ ਵੀ ਆ ਗਿਆ ਅਤੇ ਉਸ ਤੋਂ ਬਾਅਦ ਜਨਾਬ ਬੋਸਰ ਪਟਮਾਜਰਾ ਅਤੇ ਕਮਾਲਪੁਰ ਅਤੇ ਲਾਲੜੂ ਕੋਲ ਆਲਮਗੀਰਪੁਰ
ਤੇ ਤੋਗਾਪੁਰ, ਬੱਲੋਪੁਰ, ਤੋਫਾਪੁਰ, ਇਹ ਪਿੰਡ ਸਾਡੇ ਜੱਟਾਂ ਦੇ ਸਨ। ਇਹ ਸਾਰੇ ਤਕਰੀਬਨ ਆ ਗਏ ਤੇ ਸਾਡੇ ਉੱਥੇ 2 ਘਰ ਰਹਿ ਗਏ ਰਿਸ਼ਤੇਦਾਰਾਂ ਦੇ। ਅੰਬਾਲੇ ਕੈਂਪ 'ਚ ਆ ਗਏ ਉਹ ਪਹਿਲਾਂ, ਉੱਥੋਂ ਵਾਪਸ ਚਲੇ ਗਏ। ਅੰਬਾਲੇ ਸ਼ਹਿਰ ਤੋਂ ਲਹਿੰਦੇ ਵਾਲੀ ਸਾਈਡ 'ਤੇ ਤਕਰੀਬਨ 9-10 ਕਿਲੋਮੀਟਰ ਹਟ ਕੇ 2 ਪਿੰਡ ਨੇ। ਇੱਕ ਪਿੰਡ ਦਾ ਨਾਮ ਚੋੜ ਮਸਤਪੁਰ ਹੈ, ਦੂਜਾ ਉਹਦੇ ਨਾਲ ਗੁਆਂਢੀ ਪਿੰਡ ਹੈ ਬਿੰਡਗਾ ਧਗੇੜੀਆਂ। ਚੋੜ ਇਹ 2 ਘਰ ਜਦੋਂ ਆਏ ਉੱਥੇ ਅੰਬਾਲੇ, ਇੱਥੇ ਉਹਨਾਂ ਆ ਕੇ ਸਲਾਹ ਕੀਤੀ 2 ਘਰਾਂ ਕਿ ਯਾਰ ਪਤਾ ਨਹੀਂ ਕਿੱਥੇ ਪਾਕਿਸਤਾਨ ਹੈ ਕਿੱਥੇ ਨਹੀਂ, ਤੇ ਚਲੋ ਆਪਾਂ ਨਾ ਵਾਪਸ ਇੱਥੇ ਹੀ ਚੱਲਦੇ ਹਾਂ, 4 ਦਿਨ ਆਪਣਾ ਧਰਮ ਬਦਲ ਲੈਂਦੇ ਹਾਂ। ਤੇ ਜਾਨਾ ਵੀ ਮਾਲ ਵੀ ਵਕਤ ਵੀ ਬੜਾ ਮਾੜਾ ਜਿਹਾ ਸੀ, ਚਲੋ ਇੱਥੇ ਰਹਿੰਦੇ ਹਾਂ, ਇੰਨਾ ਜ਼ਮੀਨ ਹੈ, ਚੁਬਾਰੇ ਪਏ ਨੇ, ਕੋਠੀਆਂ ਪਈਆਂ ਨੇ, ਛੱਡ ਕੇ ਕਿੱਥੇ ਜਾਵਾਂਗੇ। ਇਹ 2 ਘਰ ਉੱਥੋਂ ਵਾਪਸ ਆ ਗਏ। ਚੋੜ ਮਸਤਪੁਰ ਜਿਹੜਾ ਪਿੰਡ ਸੀ ਉਹ ਮੇਰੇ ਪੜਦਾਦਾ ਜੀ ਅਲੀ ਸ਼ੇਰ ਦੇ ਮਸੇਰ ਉੱਥੇ ਰਹੇ ਨੇ ਜੀ, ਜਿਹੜੇ ਅੰਬਾਲੇ ਤੋਂ ਵਾਪਸ ਆਏ, ਜਿਨ੍ਹਾਂ ਦਾ ਨਾਮ ਸੀ ਬਾਬਾ ਲਦੀਆ। ਇਹਨਾਂ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਸੀ ਚੌਧਰੀ ਅਲੀ ਹਸਨ ਅੰਟਾਲ ਗੋਤ ਦੇ ਜੱਟ ਸਨ ਹੈਨ ਨੇ, ਤੇ ਇਹਨਾਂ ਦੀ 500 ਵਿਗੇ ਜ਼ਮੀਨ ਸੀ। ਅਲੀ ਹਸਨ ਤੇ ਮੇਰੇ ਬਾਬਾ ਜੀ ਦੀਨ ਮੁਹੰਮਦ ਤਕਰੀਬਨ ਉਮਰ 'ਚ ਹਾਨੀ ਸਨ, 25-30 ਸਾਲ ਉਮਰ ਸੀ ਇਹਨਾਂ ਦੀ ਹੱਲਿਆਂ ਤੋਂ ਪਹਿਲਾਂ। ਤੇ ਇਹਨਾਂ ਦੀ ਸ਼ਾਦੀਆਂ ਵੀ ਇਕੱਠੀਆਂ ਹੋਈਆਂ, ਹੱਲਿਆਂ ਤੋਂ ਸਾਲ 2 ਪਹਿਲਾਂ ਇਹਨਾਂ ਦੋਆਂ ਦੀ ਸ਼ਾਦੀਆਂ ਹੋਈਆਂ। ਤੇ ਬਾਬੇ ਅਲੀ ਹਸਨ ਚੋੜ ਮਸਤਪੁਰ ਵਾਲੀ ਦੀ ਸ਼ਾਦੀ ਤੋਗਾਪੁਰ ਪਿੰਡ 'ਚ ਹੋਈ, ਆਪਣਾ ਭੱਟੀ ਜੱਟਾਂ ਵੱਲ। ਉਹਦੇ ਵਿੱਚ ਮੇਰੇ ਬਾਬਾ ਜੀ ਸ਼ਾਦੀ 'ਚ ਗਏ। ਇਹ ਬਾਬਾ ਅਲੀ ਹਸਨ ਮੇਰੇ ਬਾਬਾ ਜੀ ਦੀ ਸ਼ਾਦੀ 'ਚ ਗਏ। ਤੇ ਮੇਰੇ ਬਾਬਾ ਜੀ ਦੀ ਸ਼ਾਦੀ ਪਿੰਡ ਆਲਮਪੁਰ ਜਿਹੜਾ ਸਾਡੇ ਉੱਥੇ ਇਲਾਕੇ 'ਚ ਸੀ ਉੱਥੇ ਹੋਈ। ਜਦੋਂ ਹੱਲੇ ਪਏ ਤੇ ਉੱਥੇ ਇੱਕ ਜਥਾ ਪਿਆ, ਕਿਉਂਕਿ ਬਾਬਾ ਜੀ ਕੋਲ ਬੇਟੀ ਬੇਟਾ ਹੋਣੇ ਵਾਲਾ ਸੀ। ਸਾਡੀ ਦਾਦੀ ਉੱਥੇ ਆਲਮਪੁਰ ਗਈ ਤੇ ਸ਼ਿਲੇ ਵਾਸਤੇ, ਉੱਥੇ ਇੱਕ ਜਥਾ ਪੈ ਗਿਆ। ਜਥਾ ਪਿਆ ਤੇ ਉਹ ਮਾਰ ਕਟਾਈ ਕਰਨ ਲੱਗ ਗਿਆ, ਨਾਲੇ ਇੱਜ਼ਤਾਂ ਨੂੰ ਹੱਥ ਪਾਉਣ ਲੱਗ ਗਿਆ। ਉਹ ਇੱਜ਼ਤ ਲੁੱਟਣੇ ਦੀ ਕੋਸ਼ਿਸ਼ ਕੀਤੀ ਕਿ ਫੜਨੇ ਦੀ, ਔਰਤਾਂ ਫੜਦਾ ਸੀ, ਔਰਤਾਂ ਫੜਨੇ ਦੀ ਕੋਸ਼ਿਸ਼ ਕੀਤੀ ਕਿ ਦਾਦੀ ਜੀ ਵੀ ਮੇਰੀ ਖੂਹ 'ਚ ਛਾਲ ਮਾਰ ਕੇ ਸ਼ਹੀਦ ਹੋ ਗਈਆਂ। ਪਰਤ ਕੇ 100 ਸਾਲ ਉਮਰ ਮੇਰੇ ਬਾਬਾ ਜੀ ਨੇ ਇਸ ਤਰ੍ਹਾਂ ਹੀ ਗੁਜ਼ਾਰੀ, ਸ਼ਾਦੀ ਨਹੀਂ ਕਰਾਈ। ਹੁਣ 5-6 ਸਾਲ ਤੋਂ ਫੌਤ ਹੋਏ ਨੇ ਉਹ ਬਾਬਾ ਦੀਨ ਮੁਹੰਮਦ। ਤੇ ਬਾਬੇ ਅਲੀ ਹਸਨ ਦੇ ਨਾਲ ਵੀ ਬਦਬਖਤੀ ਨਾਲ ਜਦੋਂ ਉੱਥੇ ਅਜਾੜੇ ਪਏ, ਇਹ ਹਸਤੇ ਵਸਤੇ ਘਰ ਉੱਜੜ ਗਏ। ਉਹਨਾਂ ਦੇ ਨਾਲ ਵੀ ਐਸਾ ਹੀ ਵਾਕਿਆ ਪੇਸ਼ ਆਇਆ ਕਿ ਉਹਨਾਂ ਦਾ ਵੀ ਘਰ ਉੱਜੜ ਗਿਆ। ਜੰਜ ਉੱਜੜਿਆ ਉਹ ਵੀ ਸਾਨੂੰ ਪਤਾ ਹੈ। ਤੇ ਉੱਥੇ ਜਨਾਬੇ ਵਾਲਾ ਫਿਰ ਉਹਨਾਂ ਨੇ ਹੱਲਿਆਂ ਤੋਂ ਬਾਅਦ ਦੂਸਰੀ ਸ਼ਾਦੀ ਕੀਤੀ, ਜਿਹਦੇ ਵਿੱਚੋਂ 3 ਬੇਟੇ ਨੇ ਉਹਨਾਂ ਦੇ ਇਸ ਵਕਤ। ਤੇ ਬਹਰਹਾਲ ਆਪ ਜੀ ਉਹ ਪਤਾ ਨਹੀਂ ਹੈਨ ਨੇ ਜਾਂ ਨਹੀਂ ਹੈਨ, ਪਰ ਇੱਕ ਬੰਦੇ ਸਾਨੂੰ ਦੱਸਿਆ ਕਿ 35 ਸਾਲ ਉਹ ਸਰਪੰਚ ਰਹੇ ਨੇ ਚੋੜ ਮਸਤਪੁਰ ਦੇ। ਸਭ ਤੋਂ ਵੱਡੇ ਜ਼ਿਮੀਂਦਾਰ ਨੇ ਉਹ ਹੁਣ ਵੀ, ਉਦੋਂ ਵੀ ਸਨ। 500 ਵਿਗੇ ਜ਼ਮੀਨ ਹੈ ਉਹਨਾਂ ਦੀ। ਤੇ ਗਰੀਬਾਂ ਨੂੰ ਨੌਕਰੀਆਂ ਲਵਾਉਣੀਆਂ, ਗਰੀਬਾਂ ਦੀ ਹੈਲਪ ਕਰਨੀ। ਬਾਅਦ ਵਿੱਚ ਲੋਕਾਂ ਨੇ ਉਹਨਾਂ ਦਾ ਨਾਮ ਬਾਬੇ ਅਲੀ ਹਸਨ ਦਾ ਭਾਗ ਸਿੰਘ ਰੱਖਿਆ। ਇਹ ਹੁਣ ਵੀ ਮੇਰੇ ਬਾਬਾ ਜੀ ਕਦੀ ਕਦੀ ਨਾਮ ਲੈਂਦੇ ਨੇ ਵੀ ਮੇਰਾ ਤਾਇਆ ਲਦੀਆ ਹੁੰਦਾ ਸੀ, ਮੇਰਾ ਤਾਇਆ ਲਦੀਆ ਹੁੰਦਾ ਸੀ ਚੋੜ ਮਸਤਪੁਰ। ਤੇ ਕਿਉਂਕਿ ਤਾਇਆ ਹੀ ਲੱਗਿਆ ਮੇਰੇ ਬਾਬਾ ਪੜਦਾਦਾ ਜੀ ਦਾ ਤੇ ਬਾਬਾ ਲਦੀਆ ਦੋਵੇਂ ਮਸੇਰ ਸਨ ਸਕੇ। ਤੇ ਜਦ ਫਰਜ਼ੰਦ ਪਿਆਰੇ ਵਿਛੜਨ ਕੌਣ ਰੋਵੇ ਮੁੜ ਥੋੜਾ, 100 ਰੋਗਾਂ ਦਾ ਰੋਗ ਮੁਹੰਮਦ ਜਿਸ ਦਾ ਨਾਮ ਵਿਛੋੜਾ। ਵਿਛੋੜਾ ਬਹੁਤ ਬੁਰਾ ਹੈ। ਪਲੀਜ਼ ਰਿਕੁਐਸਟ ਹੈ ਤੁਹਾਡੇ ਅੱਗੇ, ਕੋਈ ਸਰਦਾਰ ਭਰਾ ਮੇਰਾ ਕਿਧਰੇ ਵੀ ਹੈਲਪ ਸਾਡੀ ਕਰੇ ਤੇ ਮੇਰਾ ਇਹਨਾਂ ਨਾਲ ਰਾਬਤਾ ਕਰਾਏ, ਸਾਡਾ ਰਾਬਤਾ ਕਰਾਏ। ਮੈਂ ਬਾਬਾ ਜੀ ਨਾਲ ਗੱਲ ਕਰਾਉਣਾ ਚਾਹੁੰਦਾ। ਇਸ ਦੇ ਨਾਲ ਗੁਆਂਢੀ ਪਿੰਡ ਸੀ ਬਿੰਡਗਾ ਧਗੇੜੀਆਂ। ਉਹ ਜਿਹੜੇ ਸਨ ਬਿੰਡਗੀਆਂ ਵਾਲੇ, ਉਹ ਸਾਡੇ ਨਾਨਕੇ ਸਨ। ਚੋੜ ਮਸਤਪੁਰੀਆਂ ਦੇ ਵੀ ਨਾਨਕੇ, ਸਾਡੇ ਵੀ ਨਾਨਕੇ ਸਨ। ਉਹ ਮਾਮੇ ਦੇ ਪੁੱਤਰ ਸਨ ਮੇਰੇ ਪੜਦਾਦਾ ਜੀ ਦੇ, ਨੂਰਦੀਨ ਤੇ ਸਰਫਦੀਨ। ਇਹ 2 ਭਰਾ ਸਨ। ਇਹਨਾਂ ਦੀ ਵੀ 500 ਵਿਗੇ ਜ਼ਮੀਨ ਸੀ, ਇਹ ਵੀ ਉੱਥੇ ਰਹਿ ਗਏ। ਇਹਨਾਂ 2 ਭਰਾਵਾਂ 'ਚੋਂ ਇੱਕ ਭਰਾ ਦਾ ਰਿਸ਼ਤਾ ਮੇਰੇ ਪੜਦਾਦਾ ਜੀ ਨੇ ਕਰਾਇਆ। ਸਾਡੇ ਰੱਤੇ ਖੇੜੇ ਦੇ ਨੇੜੇ ਇੱਕ ਪਿੰਡ ਸੀ ਧਰਮੇੜੀ, ਉੱਥੇ ਕਰਾਇਆ ਰਿਸ਼ਤਾ। ਹੱਲਿਆਂ ਤੋਂ ਬਾਅਦ ਫਿਰ ਉਹ ਮਾਂ ਜੀ ਫੌਤ ਹੋਈਆਂ। ਜਿਹੜਾ ਰਿਸ਼ਤਾ ਮੇਰੇ ਪੜਦਾਦਾ ਜੀ ਨੇ ਕਰਾਇਆ ਸੀ, ਉਹਨਾਂ ਦੋਵਾਂ ਦੀ ਔਲਾਦ ਹੈ ਵੀ ਉੱਥੇ। ਤੇ ਇੱਕ ਮਸਜਿਦ ਵੀ ਬਣੀ ਹੋਈ ਹੈ ਬਿੰਡਗੀਆਂ ਵਿੱਚ, ਉਹ ਵੀ ਉਹਨਾਂ ਬਣਾਈ। ਤੇ ਪਲੀਜ਼ ਰਿਕੁਐਸਟ ਹੈ ਕਿਸੇ ਭਰਾ ਅੱਗੇ ਕਿ ਉਹਨਾਂ ਨਾਲ ਸਾਡਾ ਰਾਬਤਾ ਕਰਾਵੇ। ਤੇ 72 ਸਾਲ ਹੋ ਗਏ ਨੇ ਵਿਛੜਿਆ, ਕੋਈ ਰਾਬਤਾ ਨਹੀਂ, ਕੋਈ ਕੁਝ ਨਹੀਂ। ਤੇ ਇਹ ਗੱਲ ਹੈ ਕਿ ਮੇਰਾ ਵਟਸਐਪ ਜਿਹੜਾ ਨੰਬਰ ਹੈ ਤੇ ਉਹ ਵੇ 966 59 21 53 117 21 53 117।
ਇਹ ਮੇਰਾ WhatsApp ਈਮੋ ਨੰਬਰ, ਇਹਦੇ 'ਤੇ ਰਾਬਤਾ ਕਰੋ। ਸਾਡੇ ਉੱਥੇ ਕਾਫੀ ਪਿੰਡ ਸਨ ਜਿਹੜੇ ਉੱਠ ਕੇ ਆ ਗਏ, ਇਹ ਉੱਥੇ ਰਹਿ ਗਏ। ਅਤੇ ਇਹਨਾਂ ਦੀ ਬਾਬਾ ਨੂਰਦੀਨ ਸਰਫਦੀਨ ਦੇ ਕੋਈ ਔਲਾਦ ਪੋਤਰਿਆਂ 'ਚੋਂ ਹੋਣੇ ਨੇ, ਕੋਈ ਸ਼ਾਇਦ ਪੁੱਤਰ ਕੋ ਹੋਵੇ ਇਹਨਾਂ ਦਾ, ਅਤੇ ਇਹਨਾਂ ਨਾਲ ਸਾਡਾ ਰਾਬਤਾ ਕਰਾਓ। ਅਤੇ ਇੱਧਰ ਚੋੜ ਮਸਤਪੁਰ ਵਾਲੇ ਜਿਹੜੇ ਨੇ, ਇਹਨਾਂ ਦੀ ਵੀ ਔਲਾਦ ਮੁਰਾਦ ਹੋਣੀ ਹੈ ਵੀ, ਬਲਕਿ ਇਹਨਾਂ ਨਾਲ ਵੀ ਸਾਡਾ ਰਾਬਤਾ ਪਲੀਜ਼ ਕਰਾਓ। ਅਤੇ ਬੜੀ ਮਿਹਰਬਾਨੀ। ਸਾਡੇ ਇਹਨਾਂ ਦੇ ਇਹ ਚੋੜ ਮਸਤਪੁਰ ਪਿੰਡ ਵਿੱਚੋਂ ਵੀ ਰਿਸ਼ਤੇਦਾਰ ਸਾਡੇ ਆਏ, ਨੂਰਦੀਨ, ਸਲਾਮਦੀਨ ਅਤੇ ਬਰਕਤ, ਇਹਨਾਂ ਨਾਲ ਸਾਡੇ ਰਿਸ਼ਤੇਦਾਰੀਆਂ ਨੇ। ਇਹ 2 ਘਰ ਉੱਥੇ ਰਹਿ ਗਏ, ਇਸ ਕਰਕੇ ਕਿ ਕਾਫੀ ਪਿੰਡ ਸਾਡੇ ਉੱਥੋਂ ਆ ਗਏ ਉੱਠ ਕੇ, ਬੋਸਰ, ਪਟਮਾਜਰਾ, ਉਸ ਤੋਂ ਬਾਅਦ ਰੂਹਨਾਮਾ, ਰਧਾਵਿਆਂ ਵੱਜਦਾ ਸੀ, ਉਹ ਰਧਾਵੇ ਜੱਟਾਂ ਦਾ ਪਿੰਡ ਸੀ। ਅਤੇ ਇਹ ਘਰ ਉੱਥੇ ਰਹਿ ਕੇ ਪਲੀਜ਼ ਇਹਨਾਂ ਨਾਲ ਸਾਡਾ ਰਾਬਤਾ ਕਰਾਓ। ਬੜੀ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਅਸਲਾਮ ਅਲੈਕੁਮ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।